ਲੰਘੇ ਦਿਨੀ ਆਪਾਂ ਦੇਖਿਆ ਸੀਗਾ ਕਿ ਮਣੀਪੁਰ ਦੇ ਵਿੱਚ ਇੱਕ ਬੜੀ ਵਹਿਸ਼ੀਆਨਕ ਘਟਨਾ ਵਾਪਰੀ ਸੀ ਔਰ ਭਾਰਤ ਸਰਕਾਰ ਨੇ ਉਸ ਘਟਨਾ ਨੂੰ ਨਿੰਦਣ ਦੀ ਬਜਾਏ ਜਾਂ ਮਣੀਪੁਰ ਦਾ ਜਿਹੜਾ ਮੁੱਖ ਮੰਤਰੀ ਉਹ ਤੇ ਕਾਰਵਾਈ ਕਰਨ ਦੀ ਬਜਾਏ ਸਗੋਂ ਦੂਜੀਆਂ ਜਿਹੜੀਆਂ ਪਾਰਟੀਆਂ ਦੀਆਂ ਜਿਨ੍ਹਾਂ ਦੇ ਰਾਜਾਂ ਦੇ ਵਿੱਚ ਸਰਕਾਰਾਂ ਉਹਨਾਂ ਨੂੰ ਭੰਡਿਆ ਸੀਗਾ। ਪਰ ਕੌਮਾਂਤਰੀ ਪੱਧਰ ਤੇ ਉਸੇ ਦਿਨ ਤੋਂ ਹੀ ਇਸ ਘਟਨਾ ਦੀ ਕਾਫੀ ਆਲੋਚਨਾ ਜਿਹੜੀ ਆ ਉਹ ਹਰਜੋਤ ਸਿੰਘ ਜੀ ਹੋ ਰਹੀ ਆ। ਤੇ ਇਹਦੇ ਨਾਲ ਨਾਲ ਜਿਹੜਾ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨੇ ਜਿਨ੍ਹਾਂ ਨੂੰ 78 ਦਿਨ ਹੋ ਗਿਆ ਸੀ ਇਹਨਾਂ ਵਹਿਸ਼ੀਆਨਾ ਕਾਰਿਆਂ ਨੂੰ ਦੇਖਦਿਆਂ ਮੂਕ ਦਰਸ਼ਕ ਵਾਂਗੂ, ਤੇ ਉਹਨਾਂ ਨੇ 78 ਸਕਿੰਟ ਵੀ ਇਸ ਘਟਨਾ ਤੇ ਬੋਲਣਾ ਜਿਹੜਾ ਮੁਨਾਸਿਬ ਨਹੀਂ ਸਮਝਿਆ। ਹੁਣ ਵੱਖ-ਵੱਖ ਦੇਸ਼ਾਂ ਦੇ ਨਾਲ ਜਿਹੜੀਆਂ ਕੌਮਾਂਤਰੀ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਜਾਂ ਔਰਤਾਂ ਦੇ ਅਧਿਕਾਰਾਂ ਪ੍ਰਤੀ ਕੰਮ ਕਰਦੀਆਂ ਜਥੇਬੰਦੀਆਂ ਨੇ, ਉਹਨਾਂ ਨੇ ਸਖਤ ਆਲੋਚਨਾ ਕੀਤੀ ਹੈ ਤੇ ਭਾਰਤ ਦੇ ਨਿਜ਼ਾਮ ਨੂੰ ਇਸ ਘਟਨਾ ਨੂੰ ਲੈ ਕੇ ਜਿਹੜੀਆਂ ਫਿਟਕਾਰਾਂ ਲਾਹਣਤਾਂ ਪਾਈਆਂ ਨੇ। ਤੇ ਅਮਰੀਕਾ ਦੀ ਵੀ ਹਰਜੋਤ ਸਿੰਘ ਜੀ ਇਸ ਬਾਬਤ ਜਿਹੜੀ ਟਿੱਪਣੀ ਆ ਉਹ ਆਈ ਹੈ ਜੀ। ਜੀ, ਸੋ ਬਿਲਕੁਲ ਯੂਐਸ ਦੀ ਜੋ ਸਟੇਟ ਡਿਪਾਰਟਮੈਂਟ ਆ ਉਹਨਾਂ ਦੇ ਸਪੋਕਸ ਪਰਸਨ ਵੱਲੋਂ ਇਹ ਕਿਹਾ ਗਿਆ ਜੋ ਮਨੀਪੁਰ ਦੇ ਵਿੱਚ ਇਨਸੀਡੈਂਟ ਵਾਪਰੀ ਆ ਉਹ ਬਹੁਤ ਹੀ ਬਰੂਟਲ ਤੇ ਟੈਰੀਬਲ ਹੈਗੀ ਆ। ਤੇ ਯੂਐਸ ਨੇ ਇਹ ਜਿਹੜਾ ਮੈਸੇਜ ਆ ਸਿੰਪਥੀਜ਼ ਆ ਉਹ ਵਿਕਟਮ ਦੇ ਨਾਲ ਕਨਵੇ ਕੀਤੀਆਂ ਹੈਗੀਆਂ। ਯੂਐਸ ਅਨਕਰੇਜ ਕਰਦਾ ਆ ਪੀਸਫੁਲ ਤੇ ਇਨਕਲੂਸਿਵ ਰੈਜ਼ੋਲੂਸ਼ਨ ਮਨੀਪੁਰ ਵਾਇਲੈਂਸ ਨੂੰ ਸੋਲਵ ਕਰਨ ਦੇ ਲਈ, ਤੇ ਜੋ ਅਥਾਰਟੀਜ਼ ਆ ਉਹਨਾਂ ਨੂੰ ਇਹ ਵੀ ਕਹਿ ਰਿਹਾ ਵੀ ਹਿਊਮਨਿਟਰੀ ਨੀਡਸ ਜੋ ਹੈਗੀਆਂ ਆ ਜਿਹਦੇ ਨਾਲ ਸਾਰੇ ਗਰੁੱਪਾਂ ਨੂੰ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਉਹਨਾਂ ਦੇ ਧਾਰਮਿਕ ਸਥਾਨਾਂ ਨੂੰ ਬਚਾਇਆ ਜਾ ਸਕੇ, ਉਹ ਸਾਰਾ ਕੁਝ ਗਵਰਨਮੈਂਟ ਨੂੰ ਕਰਨਾ ਚਾਹੀਦਾ ਹੈਗਾ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਕੁਝ ਦਿਨ ਪਹਿਲਾਂ, ਜਿਹਦੇ ਵਿੱਚ ਦੋ ਬੀਬੀਆਂ ਨੂੰ ਜੋ ਆਦਿਵਾਸੀ ਹੈਗੇ ਮਨੀਪੁਰ ਦੇ ਓਰੀਜਨਲ ਉਹਨਾਂ ਨੂੰ ਨੰਗੇ ਕਰਕੇ ਘੁਮਾਇਆ ਗਿਆ ਸੀ, ਉਹਨਾਂ ਦਾ ਬਾਅਦ ਦੇ ਵਿੱਚ ਗੈਂਗ ਰੇਪ ਕੀਤਾ ਗਿਆ। ਇਹ ਵੀ ਪਤਾ ਚੱਲਿਆ ਇਹ ਬੀਜੇਪੀ ਦੇ ਜਿਹੜੇ ਗੁੰਡੇ ਆ ਉਹਨਾਂ ਵੱਲੋਂ ਕੀਤਾ ਗਿਆ। ਉਹ ਕੁਕੀ ਇੱਕ ਆਰਗੇਨਾਈਜੇਸ਼ਨ ਜੋ ਆਦਿਵਾਸੀ ਉਹਨਾਂ ਨੂੰ ਬਿਲੋਂਗ ਕਰਦੇ ਆ ਤੇ ਉਹਨਾਂ ਦੀਆਂ ਪ੍ਰਾਪਰਟੀਆਂ ਬਹੁਤ ਲੰਮੇ ਸਮੇਂ ਤੋਂ ਆ ਤੇ ਬਾਹਰੋਂ ਹੋਰ ਸਟੇਟਾਂ ਚੋਂ ਉੱਥੋਂ ਬੰਦੇ ਵਸਾ ਕੇ ਤੇ ਉਹਨਾਂ ਵੱਲੋਂ ਇਹ ਗੁੰਡਾਗਰਦੀ ਕਰਵਾਈ ਗਈ ਆ। ਤੇ ਦੱਸਦੀ ਜਾਈਏ ਮਨੀਪੁਰ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਆ, ਸੈਂਟਰ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਆ। ਇਹ ਜਿਹੜੀ ਵੀਡੀਓ ਆ ਇਹ 70-75 ਦਿਨਾਂ ਬਾਅਦ ਬਾਹਰ ਆਈ ਆ ਕਿਉਂਕਿ ਉੱਥੇ 150 ਤੋਂ ਵੱਧ ਬੰਦਾ ਜਿਹੜਾ ਆ ਮਾਰਿਆ ਜਾ ਚੁੱਕਿਆ ਆ, ਕਰੋੜਾਂ ਦੀ ਪ੍ਰਾਪਰਟੀ ਬਰਬਾਦ ਕੀਤੀ ਗਈ ਆ, ਅੱਗ ਲਾਈ ਗਈ ਆ, ਲੋਕਾਂ ਨੂੰ ਉੱਥੋਂ ਧੱਕੇ ਦੇ ਨਾਲ ਕੱਢਿਆ ਗਿਆ ਜਿਹੜੇ ਓਰੀਜਨਲ ਉੱਥੇ ਦੇ ਰਹਿਣ ਵਾਲੇ ਹੈਗੇ ਆ, ਕ੍ਰਿਸਚੀਅਨ ਮੂਲ ਦੇ ਹੈਗੇ ਆ, ਬਹੁਤੇ ਜੋ ਕੁਕੀ ਟ੍ਰਾਈਬਸ ਜੋ ਆਪਾਂ ਕਹਿ ਸਕਦੇ ਆ ਜਿਹੜੇ ਉਹਨਾਂ ਨੂੰ ਬਿਲੋਂਗ ਕਰਦੇ ਹੈਗੇ ਆ। ਤੇ ਉਸ ਦੇ ਉੱਤੇ ਸਿਰਫ ਪ੍ਰਾਈਮ ਮਿਨਿਸਟਰ ਜਿਹੜੇ ਮੋਦੀ ਆ ਕੁਝ ਕੁ ਸੈਕਿੰਡ ਹੀ ਬੋਲੇ, ਉਹਨਾਂ ਨੇ ਕੋਈ ਵੀ ਜਿਹੜਾ ਇਹਦੇ ਬਾਰੇ ਹੋਰ ਡਿਟੇਲ ਦੇ ਵਿੱਚ ਡਿਸਕਸ ਨਹੀਂ ਕੀਤਾ। ਪਰ ਹੁਣ ਪੂਰੀ ਦੁਨੀਆ ਦੇ ਵਿੱਚ ਇਹਦੇ ਸੰਬੰਧ ਦੇ ਵਿੱਚ ਹਾਹਾਕਾਰ ਮਚ ਰਹੀ ਆ। ਬਹੁਤ ਵਾਰ ਸਾਡੇ ਰੇਡੀਓ ਸਟੇਸ਼ਨ ਤੇ ਵੀ ਕਈ ਵਾਰ ਜਿਹੜੇ ਸਾਡੇ ਸਰੋਤੇ ਆ ਉਹ ਕੰਪਲੇਨ ਕਰਦੇ ਰਹਿੰਦੇ ਵੀ ਅਸੀਂ ਤਾਂ ਇੰਡੀਆ ਦੇ ਲਈ ਆਹ ਕੁਛ ਕੀਤਾ, ਆਜ਼ਾਦੀ ਲਈ ਅਸੀਂ ਤਾਂ ਫੌਜ ਦੇ ਵਿੱਚ ਕੰਮ ਕਰਦੇ ਆ, ਇੰਨੀ ਅਸੀਂ ਆਹ ਜੰਗ ਲੜਿਆ, ਜੰਗ ਜਿੱਤੀ ਆ। ਤੇ ਸਰੋਤਿਆਂ ਦੀ ਜਾਣਕਾਰੀ ਲਈ ਦੱਸਦੀ ਜਾਈਏ ਇੱਕ ਬੀਬੀ ਜਿਸ ਨੂੰ ਨੰਗੇ ਕਰਕੇ ਘੁਮਾਇਆ ਗਿਆ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਵੱਲੋਂ, ਉਹਦਾ ਗੈਂਗ ਰੇਪ ਕੀਤਾ ਗਿਆ, ਉਹ ਇੱਕ ਸੂਬੇਦਾਰ ਦੀ ਵਾਈਫ ਸੀ ਔਰ ਜੋ ਕਾਰਗਿਲ ਦੀ ਲੜਾਈ ਜਿਸ ਨੇ ਲੜੀ ਸੀ। ਸੋ ਆਹ ਹਾਲ ਜੋ ਆ ਮਿਨੋਰਟੀਜ਼ ਦਾ ਇੰਡੀਆ ਅੱਜ ਦੀ ਜੋ ਮੌਜੂਦਾ ਇੰਡੀਆ ਉਹਦੇ ਵਿੱਚ ਵਾਪਰ ਰਿਹਾ ਹੈਗਾ। ਸੋ 2 ਮਹੀਨੇ ਪਹਿਲਾਂ ਦੀ ਇਹ ਇਨਸੀਡੈਂਟ ਆ ਤੇ ਕਹਿੰਦੇ ਆ ਜੀ ਦੋ ਕਮਿਊਨਿਟੀ ਦੇ ਵਿੱਚ ਇਹ ਲੜਾਈ ਬ੍ਰੇਕਆਊਟ ਹੋ ਗਈ, ਸੇਮ ਜਿੱਦਾਂ 1984 ਸਿੱਖਾਂ ਦੇ ਨਾਲ ਕਤਲੇਆਮ ਉਹਨਾਂ ਦਾ ਜੈਨੋਸਾਈਡ ਕੀਤਾ ਗਿਆ ਸੀ, ਉਹਨਾਂ ਬੀਬੀਆਂ ਦੇ ਰੇਪ ਕੀਤੇ ਗਏ ਸੀ, ਐਗਜ਼ੈਕਟਲੀ ਸੇਮ ਵੇ ਦੇ ਵਿੱਚ ਇਹ ਮਨੀਪੁਰ ਦੇ ਵਿੱਚ ਵਾਪਰਿਆ ਹੈਗਾ। ਪਰ ਅਨਫੋਰਚੂਨੇਟ ਪਾਰਟ ਇਹ ਆ ਵੀ ਜਿਹੜੀਆਂ ਬਾਹਰ ਦੀਆਂ ਵੀ ਆਰਗੇਨਾਈਜੇਸ਼ਨ ਆ ਛੋਟੇ-ਛੋਟੇ ਮੁੱਦੇ ਦੇ ਉੱਤੇ ਰੌਲਾ ਪਾਉਂਦੀਆਂ ਰਹਿੰਦੀਆਂ ਜੀ ਸਾਡੇ ਨਾਲ ਜਾਤ ਤੇ ਆਹ ਹੋ ਗਿਆ ਉਹ ਹੋ ਗਿਆ, ਉਹ ਇਸ ਇਨਸੀਡੈਂਟ ਤੇ ਪੂਰੀ ਤਰ੍ਹਾਂ ਚੁੱਪ ਆ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਇੰਨੇ ਸ਼ੈਲਫਿਸ਼ ਲੋਕ ਹੋ ਚੁੱਕੇ ਆ, ਸਿਰਫ ਆਪਣੇ ਮੁੱਦੇ ਦੇ ਉੱਤੇ ਹੀ ਖੜੇ ਹੈਗੇ ਆ। ਪਰ ਯੂਐਸ ਦੀ ਸਟੇਟ ਡਿਪਾਰਟਮੈਂਟ ਨੇ ਪੂਰੀ ਤਰ੍ਹਾਂ ਜਿਹੜੀ ਆ ਵਾਰਨਿੰਗ ਦਿੱਤੀ ਆ। ਜੋ ਸੈਕਸ਼ੂਅਲ ਅਸੌਲਟ ਵਾਪਰਿਆ ਸੀ ਉਹਦੇ ਵਿੱਚ ਜਿਹੜੇ ਵਿਕਟਮਸ ਆ ਇੱਕ 21 ਸਾਲਾਂ ਦੀ ਬੱਚੀ ਆ, ਇੱਕ 42 ਸਾਲਾਂ ਦੀ ਲੇਡੀ ਹੈਗੀ ਆ। ਇਹ ਮਈ ਮਹੀਨੇ ਦੇ ਵਿੱਚ ਵਾਪਰਿਆ ਸੀ। ਉੱਥੇ ਦੀ ਟ੍ਰਾਈਬਲ ਕੁਕੀਜ਼ੋ ਕਰਕੇ ਇਹ ਜੋ ਟ੍ਰਾਈਬਲ ਲੋਕ ਹੈਗੇ ਆ ਮੋਸਟਲੀ ਕ੍ਰਿਸਚੀਅਨ ਹੈਗੇ ਆ ਤੇ ਉਹਨਾਂ ਨੂੰ ਜੋ ਹਿੰਦੂ ਮੇਅਰਟੇਸ ਹੈਗੇ ਆ ਉਹਨਾਂ ਨੇ ਇੰਨਾ ਜ਼ਿਆਦਾ ਜਿਹੜਾ ਨੁਕਸਾਨ ਕੀਤਾ ਤੇ ਇਹ ਰੇਪ ਕੀਤੇ, ਉਹਨਾਂ ਦੀਆਂ ਪ੍ਰਾਪਰਟੀਆਂ ਸਾਰੀਆਂ, ਉਹਨਾਂ ਨੂੰ ਧੱਕੇ ਦੇ ਨਾਲ ਉਹ ਜਿਹੜੇ ਇਲਾਕੇ ਆ ਉਹਨਾਂ ਚੋਂ ਕੱਢ ਰਹੇ ਆ ਜਿਹੜੇ ਉਹਨਾਂ ਦੇ ਓਰੀਜਨਲ ਇਲਾਕੇ ਹੈਗੇ ਆ। ਸੋ ਨਵੀਂ ਦਿੱਲੀ ਨੇ ਹਜ਼ਾਰਾਂ ਦੀ ਗਿਣਤੀ 'ਚ ਪੈਰਾਮਿਲਟਰੀ ਆਰਮੀ ਟਰੂਪ ਉੱਥੇ ਭੇਜੇ ਆ। 3.2 ਮਿਲੀਅਨ ਲੋਕਾਂ ਦੀ ਪੋਪੂਲੇਸ਼ਨ ਆ
ਤੇ ਤਾਂ ਕਿ ਵਾਇਲੈਂਸ ਨੂੰ ਕੰਟਰੋਲ ਕੀਤਾ ਜਾਵੇ। ਪਰ ਜੋ ਬੀਬੀਆਂ ਆ ਜਦੋਂ ਬਾਹਰ ਆਈਆਂ ਉਹਨਾਂ ਨੇ ਇਹ ਦੱਸਿਆ ਵੀ ਸ਼ਰੇਆਮ ਪੁਲਿਸ ਜੋ ਆ ਉੱਥੇ ਖੜੀ ਸੀ ਤੇ ਉਹ ਜੋ ਦੰਗਾਕਾਰੀ ਸੀ, ਜੋ ਬੀਜੇਪੀ ਦੇ ਬੰਦੇ ਸੀ, ਆਰਐਸਐਸ ਦੇ ਬੰਦੇ ਸੀ, ਉਹਨਾਂ ਦਾ ਸਾਥ ਦੇ ਰਹੇ ਸੀ। ਕਿਸੇ ਨੇ ਵੀ ਉਹਨਾਂ ਨੂੰ ਰੋਕਿਆ ਨਹੀਂ। ਵੜ ਕੇ ਕਹਿੰਦੇ ਕਿ ਸਾਨੂੰ ਫੜ ਕੇ ਉਹਨਾਂ ਦੇ ਕੋਲ ਪਹੁੰਚਾ ਦਿੱਤਾ ਗਿਆ। 130 ਜਾਣੇ ਆਫੀਸ਼ੀਅਲੀ ਹੁਣ ਤੱਕ ਮਾਰੇ ਜਾ ਚੁੱਕੇ ਆ। 50,000 ਦੇ ਕਰੀਬ ਲੋਕ ਆਪਣਾ ਘਰ ਛੱਡ ਕੇ ਉੱਥੋਂ ਭੱਜ ਗਏ ਹੈਗੇ ਆ। ਹੁਣ ਇਹ ਜੋ ਆਦੀਵਾਸੀ ਗਰੁੱਪ ਆ ਇਹਨਾਂ ਵੱਲੋਂ ਪੂਰੇ ਇੰਡੀਆ ਦੇ ਵਿੱਚ ਵੀ ਬਾਹਰਲੇ ਮੁਲਕਾਂ 'ਚ ਵੀ ਬਹੁਤ ਪ੍ਰੋਟੈਸਟ ਕੀਤੇ ਜਾ ਰਹੇ ਆ। ਉਹਨਾਂ ਨੂੰ ਕਿਹਾ ਗਿਆ ਵੀ ਸਾਡੀ ਜਿਹੜੀ ਆ ਇੰਡੀਪੈਂਡੈਂਸ ਹੋਣੀ ਚਾਹੀਦੀ ਆ, ਸਾਨੂੰ ਇਦਾਂ ਦੇ ਇੰਡੀਆ 'ਚ ਕੋਈ ਲੈਣਾ ਦੇਣਾ ਨਹੀਂ, ਸਾਡਾ ਇੰਡੀਪੈਂਡੈਂਟ ਐਡਮਿਨਿਸਟ੍ਰੇਸ਼ਨ ਹੋਣਾ ਚਾਹੀਦਾ ਹੈਗਾ। 15,000 ਦੇ ਕਰੀਬ ਪ੍ਰੋਟੈਸਟਰਸ ਜੋ ਜਿਹਦੇ ਵਿੱਚ ਬੀਬੀਆਂ ਦੇ ਗਰੁੱਪ ਆ, ਰਿਲੀਜੀਅਸ ਗਰੁੱਪ ਹੈਗੇ ਆ, ਉਹਨਾਂ ਨੇ ਮਨੀਪੁਰ ਦੇ ਵਿੱਚ ਇਹ ਕਿਹਾ, ਉੱਥੇ ਦਾ ਜੋ ਚੀਫ ਮਿਨਿਸਟਰ ਐਨ ਬੀਰੇਨ ਸਿੰਘ ਆ ਬੀਜੇਪੀ ਦਾ ਆ, ਉਸ ਨੂੰ ਰਿਮੂਵ ਕੀਤਾ ਜਾਵੇ। ਪ੍ਰੋਟੈਸਟਰਸ ਇਕੱਠੇ ਹੋਏ ਆ ਉੱਥੇ ਵਾਲ ਆਫ ਰਿਮੈਂਬਰੈਂਸ ਸਾਈਟ ਹੈਗਾ ਆ, ਓਪਨ ਗਰਾਊਂਡ ਆ, ਚੂਰਾ ਚਾਂਦਪੁਰ ਏਰੀਆ, ਜਿੱਥੇ ਕਿ ਕੁਕੀਜ਼ੋ ਟਰਾਈਬ ਆ ਉਹਨਾਂ ਦਾ ਹੋਲਡ ਹੈਗਾ ਆ। ਉਹਨੀ ਡੰਮੀ ਕਫਨਸ ਵੀ ਰੱਖੇ ਸੀ। ਕਿੰਨੇ ਲੋਕਾਂ ਦਾ ਉੱਥੇ ਜਿਹੜਾ ਆ ਪ੍ਰੋਟੈਸਟ ਜਿਹੜਾ ਕਤਲ ਕੀਤਾ ਗਿਆ। ਸਰੋਤਿਆਂ ਨੂੰ ਯਾਦ ਹੋਊਗਾ ਕੁਝ ਸਾਲ ਪਹਿਲਾਂ ਉੱਥੇ ਦੀਆਂ ਬੀਬੀਆਂ ਨੇ ਨੰਗੇ ਹੋ ਕੇ ਆਰਮੀ ਦੇ ਹੈੱਡਕੁਆਟਰਸ ਦੇ ਅੱਗੇ ਪ੍ਰੋਟੈਸਟ ਕੀਤਾ ਸੀ ਤੇ ਕਿਸ ਤਰ੍ਹਾਂ ਜੋ ਇੰਡੀਆ ਦੀ ਆਰਮੀ ਆ ਉਹਨਾਂ ਨੇ ਉਸ ਜੋ ਟਰਾਈਬ ਹੈਗੇ ਆਦੀਵਾਸੀ ਆ ਉਹਨਾਂ ਦੇ ਰੇਪ ਕੀਤੇ ਹੈਗੇ ਆ। ਕੁਕੀ ਵੂਮਨ ਆਰਗੇਨਾਈਜੇਸ਼ਨ ਫਾਰ ਹਿਊਮਨ ਰਾਈਟਸ ਉਹਨਾਂ ਦੀ ਜਿਹੜੀ ਚੇਅਰਪਰਸਨ ਹੈਗੀ ਆ ਉਸਨੇ ਕਿਹਾ ਵੀ ਉੱਥੇ ਦਾ ਜਿਹੜਾ ਚੀਫ ਮਿਨਿਸਟਰ ਆ ਸ਼ਰੇਆਮ ਉਹ ਜ਼ਾਲਮਾਨਾ ਤਰੀਕੇ ਅਪਣਾ ਰਿਹਾ ਆ ਤੇ ਉਹਦੀ ਕੋਈ ਵੀ ਜਿਹੜੀ ਸਿੰਪਥੀ ਨਹੀਂ ਹੈਗੀ ਵਿਕਟਮਸ ਦੇ ਨਾਲ। 400 ਤੋਂ ਵੱਧ ਲੋਕਾਂ ਨੇ ਇੰਡੀਆ ਦੀ ਕੈਪੀਟਲ ਦੇ ਵਿੱਚ ਵੀ ਪ੍ਰੋਟੈਸਟ ਕੀਤਾ, ਨਵੀਂ ਦਿੱਲੀ ਦੇ ਵਿੱਚ। ਉਹਨਾਂ ਨੇ ਇਹ ਕਿਹਾ ਸੀ ਵੀ ਜੋ ਉੱਥੇ ਦਾ ਚੀਫ ਮਿਨਿਸਟਰ ਆ ਉਹਨੂੰ ਰਿਜ਼ਾਈਨ ਕਰਨਾ ਚਾਹੀਦਾ, ਸਾਡਾ ਇੰਡੀਪੈਂਡੈਂਟ ਐਡਮਿਨਿਸਟ੍ਰੇਟਰ ਯਾਨੀ ਕਿ ਸਾਡਾ ਇੰਡੀਪੈਂਡੈਂਟ ਸਾਰਾ ਕੁਝ ਹੋਣਾ ਚਾਹੀਦਾ ਹੈਗਾ। ਸੋ ਸਿੱਖ ਆਰਗੇਨਾਈਜੇਸ਼ਨਸ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ। ਜਿੱਥੇ ਕਿਸੇ ਵੀ ਨਾਲ ਧੱਕਾ ਹੁੰਦਾ ਆ ਹਮੇਸ਼ਾ ਹੀ ਆਪਾਂ ਦਿੰਦੇ ਆਏ ਹੈਗੇ ਆ। ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਹਰਪ੍ਰੀਤ ਸਿੰਘ ਹੁਣਾਂ ਨੇ ਵੀ ਇਹਦੇ ਸੰਬੰਧ ਦੇ ਵਿੱਚ ਜੋ ਸਟੇਟਮੈਂਟ ਆ ਜਾਰੀ ਕੀਤੀ ਵੀ ਬਹੁਤ ਜ਼ਿਆਦਾ ਜੋ ਧੱਕਾ ਮਿਨੋਰਟੀ ਵਿਮਨ ਦੇ ਨਾਲ, ਮਿਨੋਰਟੀ ਜਿਹੜੇ ਉੱਥੇ ਹੈਗੇ ਉਹਨਾਂ ਨਾਲ ਹੋ ਰਿਹਾ ਆ, ਚਾਹੇ ਉਹ ਕ੍ਰਿਸਚੀਅਨ ਆ, ਆਪਾਂ ਨੂੰ ਕੋਈ ਮੈਟਰ ਨਹੀਂ ਕਰਦਾ। ਆਪਾਂ ਹਮੇਸ਼ਾ ਹੀ ਸਿੱਖ ਜੋ ਆ ਉਹ ਮਿਨੋਰਟੀਜ਼ ਦੇ ਨਾਲ ਖੜਦੇ ਆ। ਸੋ ਜਿੰਨੇ ਵੀ ਦੁਨੀਆ 'ਚ ਵੀ ਵਸਦੇ ਹੈਗੇ ਆ ਸਾਰਿਆਂ ਨੂੰ ਇਹਦੇ ਸੰਬੰਧ ਦੇ ਵਿੱਚ ਜਿੱਦਾਂ ਵੀ ਆ ਉਹ ਮਿਨੋਰਟੀਜ਼ ਦਾ ਸਾਥ ਦੇਣਾ ਚਾਹੀਦਾ।